ਸੁਪਰੀਮ ਕੋਰਟ ਦੇ ਦੁਆਰਾ ਜਿਹੜਾ ਕੈਲੀਫੋਰਨੀਆ ਦਾ ਫਲੇਵਰਡ ਟੋਬੈਕੋ ਬੈਨ ਆ ਉਸ ਨੂੰ ਉਹ ਬਲੌਕ ਕਰਨ ਤੋਂ ਉਹਨਾਂ ਨੇ ਨਾ ਕਰ ਦਿੱਤਾ ਆ। ਰੀਸੈਂਟਲੀ ਪ੍ਰੋਪੋਜੀਸ਼ਨ ਕੈਲੀਫੋਰਨੀਆ ਦੇ ਵਿੱਚ ਹੋਈ ਸੀ, ਜਿਸ ਨੂੰ 2/3 ਬਹੁਮਤ ਦੇ ਨਾਲ ਲੋਕਾਂ ਨੇ ਕਿਹਾ ਸੀਗਾ ਵੀ ਜਿਹੜਾ ਫਲੇਵਰਡ ਟੋਬੈਕੋ ਆ ਉਹਨਾਂ ਨੂੰ ਬੈਨ ਕਰ ਦੇਣਾ ਚਾਹੀਦਾ ਆ ਕੈਲੀਫੋਰਨੀਆ 'ਚ। ਇਸ ਦੇ ਉਲਟ ਆਰਜੀ ਰੈਨਲਡਸ ਤੇ ਹੋਰ ਜਿਹੜੀਆਂ ਟੋਬੈਕੋ ਕੰਪਨੀਜ਼ ਆ ਉਹਨਾਂ ਨੇ ਹਾਈ ਕੋਰਟ ਦੀ, ਸੁਪਰੀਮ ਕੋਰਟ ਦੀ ਜਿਹੜੀ ਆ ਇੰਟਰਵੈਂਸ਼ਨ ਦੀ ਜਿਹੜੀ ਉਹ ਮੰਗ ਕੀਤੀ ਸੀ। ਹੁਣ ਇਹ ਜਿਹੜਾ ਬੈਨ ਆ 21 ਦਸੰਬਰ ਤੋਂ ਲਾਗੂ ਹੋਣ ਜਾ ਰਿਹਾ ਹੈਗਾ ਆ। ਸੋ ਕੈਲੀਫੋਰਨੀਆ ਦੇ ਉੱਤੇ ਇਹਨਾਂ ਕੰਪਨੀਜ਼ ਦੇ ਦੁਆਰਾ ਕੋਸ਼ਿਸ਼ ਸੀ ਵੀ ਇਹ ਜਿਹੜਾ ਬੈਨ ਨੂੰ ਇਨਫੋਰਸ ਨਾ ਕਰ ਸਕਣ ਫਲੇਵਰ ਟੋਬੈਕੋ ਪ੍ਰੋਡਕਟਸ ਦੇ ਉੱਤੇ, ਪਰ ਸੁਪਰੀਮ ਕੋਰਟ ਨੇ ਕਿਹਾ ਵੀ ਉਹ ਇਸ ਬੈਨ ਨੂੰ ਬਲੌਕ ਨਹੀਂ ਲਾਉਣਗੇ। ਸੋ ਕੈਲੀਫੋਰਨੀਆ ਦੇ ਵਿੱਚ 21 ਜਿਹੜੀ ਹੈ ਦਸੰਬਰ ਤੋਂ ਬਾਅਦ ਦੇ ਵਿੱਚ ਜਿਹੜੇ ਫਲੇਵਰ ਟੋਬੈਕੋ ਪ੍ਰੋਡਕਟਸ ਆ ਬੇਸਿਕਲੀ ਉਸ ਦੇ ਉੱਤੇ ਬੈਨ ਲੱਗ ਜਾਵੇਗਾ। ਤੇ ਸੋ ਹੁਣ ਦੇਖੋ ਵੀ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਜਿਹੜੇ ਸਪੋਰਟ ਕਰਦੇ ਨੇ ਇਸ ਬੈਨ ਨੂੰ ਉਹਨਾਂ ਦਾ ਇਹ ਮੰਨਣਾ ਹੈ ਤੇ ਇਹ ਕਹਿਣਾ ਆ ਵੀ ਇਦਾਂ ਬੈਨ ਲਗਾਉਣ ਦੇ ਨਾਲ ਜਿਹੜੀ ਟੀਨ ਸਮੋਕਿੰਗ ਇਸ ਟਾਈਮ ਲਗਾਤਾਰ ਵੱਧ ਰਹੀ ਆ ਉਸ ਦੇ ਉੱਤੇ ਕਾਬੂ ਪਾਇਆ ਜਾ ਸਕੇਗਾ। ਆਪਣੇ ਗੁਆਂਢੀ ਮੁਲਕ ਕੈਨੇਡਾ ਦੀਆਂ ਆਪਾਂ ਦੋ ਬੜੀਆਂ ਮਾੜੀਆਂ ਖਬਰਾਂ ਸਵੇਰੇ ਵੀ ਦਿੱਤੀਆਂ ਸੀਆਂ। ਹੁਣ ਇੱਕ ਹੋਰ ਬੜੀ ਮਾੜੀ ਖਬਰ ਆ ਰਹੀ ਆ ਵੀ ਕੁਛ ਘੰਟੇ ਪਹਿਲਾਂ ਅੱਜ 26 ਸਾਲਾਂ ਦਾ ਰਮਨਪ੍ਰੀਤ ਸੋਹੀ ਉਹ ਟਰੱਕ ਦੇ ਵਿੱਚ ਜਾ ਰਿਹਾ ਸੀ ਤੇ ਜਦੋਂ ਉਹਦੀ ਟਰੱਕ ਦੀ ਬੈਕ ਲਾ ਰਿਹਾ ਸੀ ਤੇ ਟਰਾਲਾ ਖੁੱਲਣ ਦੇ ਦੌਰਾਨ ਉਹ ਕੰਧ ਦੇ ਵਿਚਾਲੇ ਆ ਗਿਆ ਤੇ ਉਹਦੇ ਵਿੱਚ ਆਉਣ ਦੇ ਨਾਲ ਉਹਦੀ ਮੌਕੇ ਤੇ ਹੀ ਮੌਤ ਹੋ ਗਈ। 8 ਸਾਲ ਪਹਿਲਾਂ ਰਮਨਪ੍ਰੀਤ ਸਿੰਘ ਕੈਨੇਡਾ ਆਇਆ ਸੀ ਤੇ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਤੇ ਉਹਦਾ ਪਿੰਡ ਕੁੱਪ ਕਲਾਂ ਦੇ ਨਾਰੋ ਮਾਜਰਾ ਨਾਲ ਸੰਬੰਧਿਤ ਸੀ ਤੇ ਅਗਲੇ ਮਹੀਨੇ ਜਨਵਰੀ 'ਚ ਉਸਨੇ ਆਪਣਾ ਵਿਆਹ ਕਰਨ ਜਾਣਾ ਸੀ। ਜੀ, ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ। ਸਾਬਕਾ ਜਿਹੜਾ FTX ਕੰਪਨੀ ਕ੍ਰਿਪਟੋ ਕਰੰਸੀ ਵਾਲਾ ਸੈਮ ਬੈਂਕਮੈਨ ਫਰਾਈਡ, ਇਸ ਨੂੰ ਬਹਾਮਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਅਮਰੀਕਨ ਅਥਾਰਟੀਜ਼ ਦੇ ਦੁਆਰਾ ਇਸ ਦੇ ਉਲਟ ਕ੍ਰਿਮੀਨਲ ਚਾਰਜਸ ਜਿਹੜੇ ਆ ਉਹ ਦਰਜ ਕੀਤੇ ਗਏ ਸੀਗੇ ਉਸ ਕੰਟਰੀ ਦੇ ਬਹਾਮਸ ਦੇ ਅਟਰਨੀ ਜਨਰਲ ਨੇ ਜਿਹੜਾ ਉਹ ਦੱਸਿਆ ਆ। ਤੇ ਜਿਹੜਾ ਫਾਊਂਡਰ ਤੇ ਸਾਬਕਾ CEO FTX ਦਾ ਉਸ ਨੂੰ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਰਾਇਲ ਬਹਾਮਸ ਪੁਲਿਸ ਫੋਰਸ ਨੇ ਜਿਹੜਾ ਉਹ ਦੱਸਿਆ ਵੀ ਇਸ ਦੇ ਉਲਟ ਫਾਈਨੈਂਸ਼ੀਅਲ ਕ੍ਰਾਈਮ ਯੂਨਿਟ ਨੇ ਜਿਹੜਾ ਕਿ ਬੈਂਕਮੈਨ ਫਰਾਈਡ 30 ਸਾਲਾਂ ਦਾ ਆ ਉਸ ਨੂੰ ਕਸਟਡੀ 'ਚ ਉਹਦੇ ਉੱਥੋਂ ਦੀ ਰਾਜਧਾਨੀ ਨਸਾਊ ਜਿਹੜੀ ਕੈਪੀਟਲ ਸਿਟੀ ਆ ਉੱਥੋਂ ਤਕਰੀਬਨ ਸ਼ਾਮੀ 6 ਵਜੇ ਗ੍ਰਿਫਤਾਰ ਕਰ ਲਿਆ ਸੀਗਾ। ਉੱਥੋਂ ਦੇ ਜਿਹੜੇ ਅਟਰਨੀ ਜਨਰਲ ਰਾਇਨ ਪਿੰਡਰ ਉਹਨਾਂ ਨੇ ਅਮਰੀਕਨ ਅਥਾਰਟੀਜ਼ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਹੈ। ਇੱਕ ਸੈਪਰੇਟ ਸਟੇਟਮੈਂਟ ਵੀ ਉਹਨਾਂ ਨੇ ਜਾਰੀ ਕੀਤੀ, ਕਹਿੰਦੇ ਵੀ ਸਾਨੂੰ ਇਹ ਉਮੀਦ ਆ ਵੀ ਅਮਰੀਕਨ ਅਥਾਰਟੀਜ਼ ਜਲਦ ਹੀ ਇਸ ਦੀ ਹਵਾਲਗਰੀ ਦੀ ਮੰਗ ਜਿਹੜੀ ਆ ਰਿਕੁਐਸਟ ਆ ਉਹਨਾਂ ਨੂੰ ਘੱਲਣਗੇ। ਉਹਨਾਂ ਨੇ ਇਹ ਕਿਹਾ ਵੀ US ਦੇ ਨਾਲ ਬਹਾਮਸ ਦੋਨਾਂ ਦਾ ਹੀ ਇਹ ਸ਼ੇਅਰਡ ਇੰਟਰਸਟ ਆ ਵੀ ਉਹਨਾਂ ਲੋਕਾਂ ਨੂੰ ਜਵਾਬਦੇਹ ਅਕਾਊਂਟੇਬਲ ਬਣਾਇਆ ਜਾਵੇ ਜਿਨ੍ਹਾਂ ਨੇ FTX ਦੇ ਨਾਲ ਲੋਕਾਂ ਦੇ ਜਿਹੜਾ ਭਰੋਸਾ ਵੀ ਤੋੜਿਆ ਆ ਤੇ ਕਾਨੂੰਨ ਨੂੰ ਵੀ ਜਿਹੜਾ ਆ ਉਹ ਤੋੜਿਆ ਹੈਗਾ ਆ। ਸੋ ਇਹ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਲੱਗਦਾ ਇਸ ਨੂੰ ਜਲਦ ਅਮਰੀਕਾ ਦੇ ਵਿੱਚ ਲਿਆਂਦਾ ਜਾ ਸਕਦਾ, ਜਿਹੜਾ ਵੀ ਪ੍ਰੋਸੈਸ ਜਿਹੜਾ ਉਹ ਲੱਗੇਗਾ ਤੇ ਜਿਹੜੇ ਬਿਲੀਅਨਸ ਆਫ ਡਾਲਰ ਦਾ ਲੋਕਾਂ ਨੂੰ ਇਸ ਦੇ ਵਿੱਚ ਨੁਕਸਾਨ ਹੋਇਆ ਆ। ਕੰਪਨੀ ਜਿਹੜੀ ਬੈਂਕਰਪਸੀ ਫਾਈਲ ਕਰ ਗਈ ਸੀਗੀ ਤੇ ਉਸ ਦਾ ਸ਼ਾਇਦ ਖਾਮਿਆਜ਼ਾ ਜਿਹੜਾ ਹੁਣ ਇਸ ਨੂੰ ਇਵੈਂਚੁਅਲੀ ਭੁਗਤਣਾ ਪੈ ਸਕਦਾ ਹੈ। ਜੀ, ਲਾਸ ਐਂਜਲਸ ਦੇ ਵਿੱਚ ਇੱਕ ਬੰਦੇ ਨੂੰ 10 ਸਾਲਾਂ ਦੀ ਸਜ਼ਾ ਹੋਈ ਆ। ਉਸਨੇ $25 ਮਿਲੀਅਨ ਦਾ ਸੈੱਲ ਫੋਨ ਕੰਪਨੀਆਂ ਨੂੰ ਚੂਨਾ ਲਾਇਆ ਸੀ। ਲਾਸ ਐਂਜਲਸ ਦੇ ਸੈੱਲ ਫੋਨ ਸਟੋਰ ਦਾ ਓਨਰ ਕਹਿੰਦੇ ਵੀ 25 ਮਿਲੀਅਨ ਵਾਇਰਲੈਸ ਕੈਰੀਅਰਸ ਤੋਂ ਉਸਨੇ ਇਲੀਗਲੀ ਅਨਲੌਕਿੰਗ ਫੋਨਸ ਉਹਦੇ ਸੰਬੰਧ ਦੇ ਵਿੱਚ ਉਹਨੂੰ ਸਜ਼ਾ ਹੋਈ ਹੈਗੀ ਆ। ਅਰਗਿਸਤੀ ਖੁਦਾਵਿਰਦਿਅਨ 44 ਸਾਲਾਂ ਦਾ ਬਰਬੈਂਕ ਤੋਂ ਹੈਗਾ ਆ। ਕਹਿੰਦੇ ਵੀ $28.5 ਮਿਲੀਅਨ ਉਹਨੂੰ ਵਾਪਸ ਰੈਸਟੀਟਿਊਸ਼ਨ ਦੇਣਾ ਪੈਣਾ ਹੈ, US ਅਟਾਰਨੀ ਦੇ ਆਫਿਸ ਨੇ ਦੱਸਿਆ। ਖੁਦਾਵਰਦੀਅਨ ਇੱਕ ਟੀ ਮੋਬਾਈਲ ਰੀਟੇਲ ਸਟੋਰ ਈਗਲ ਰੌਕ ਨੇਬਰਹੁੱਡ ਜੋ ਬਰਬੈਂਕ ਦਾ ਆ ਉੱਥੇ ਚਲਾਉਂਦਾ ਸੀ ਤੇ ਉੱਥੇ ਹੀ ਉਹ ਜਿਹੜੇ ਸੈੱਲ ਫੋਨ ਸੀ ਉਹਨਾਂ ਨੂੰ ਅਨਲੌਕ ਕਰ ਦਿੰਦਾ ਸੀ। ਅਨਲੌਕ ਕਰਕੇ ਜਿਹੜੀਆਂ ਸਰਵਿਸਿਜ਼ ਆ ਹੋਰ ਉਹਨਾਂ ਨੂੰ ਸਵਿਚ ਕਰਦਾ ਸੀ। ਇਸੇ ਤਰ੍ਹਾਂ ਜਿਹੜੇ ਕੈਰੀਅਰਸ ਕਹਿ ਦਿੰਦੇ ਸੀ ਵੀ ਇਹ ਜੀ ਸਾਡਾ ਫੋਨ ਗੁਆਚ ਗਿਆ ਆ, ਅਨਲੌਕ ਕਰਕੇ ਹੋਰ ਪਾਸੇ ਉਹ ਬਲੈਕ ਮਾਰਕੀਟ ਦੇ ਵਿੱਚ ਵੇਚ ਦਿੰਦਾ ਸੀ। ਅਗਸਤ ਮਹੀਨੇ ਦੇ ਵਿੱਚ ਖੁਦਾਵਰਦੀਅਨ ਨੂੰ 14 ਫੈਲਨੀ ਕਾਊਂਟ ਦੇ ਉੱਤੇ ਕਨਵਿਕਟ ਕੀਤਾ ਗਿਆ ਸੀਗਾ। ਉਹਦਾ ਕੋ ਡਿਫੈਂਡੈਂਟ ਇੱਕ ਐਲਨ ਗਾਰੇਬਕਸਲੂ 43 ਸਾਲਾਂ ਦਾ ਲਾ ਕੈਨੇਡਾ ਫਲਿੰਟ ਰਿਜ ਤੋਂ ਹੈਗਾ ਆ।
ਉਹ ਜੁਲਾਈ ਮਹੀਨੇ ਦੇ ਵਿੱਚ ਵਾਇਰ ਫਰਾਡ ਦੇ ਚਾਰਜਸ ਦੇ ਵਿੱਚ ਉਸਨੇ ਆਪਣੇ ਆਪ ਨੂੰ ਗਿਲਟੀ ਮੰਨ ਲਿਆ ਸੀ। ਉਸ ਨੂੰ ਹਜੇ ਸਜ਼ਾ ਦਿੱਤੀ ਜਾਣੀ। ਜੀ, ਅਗਲੀ ਗੱਲ ਕਰਦੇ ਜਾਈਏ। ਫ੍ਰੈਸਨੋ ਦੇ ਨਜ਼ਦੀਕ ਸ਼ਹਿਰ ਮੈਂਡੋਟਾ ਦੇ ਮੇਅਰ ਰੋਨਾਲਡੋ ਕੈਸਟਰੋ ਹਾਊਸ ਨੂੰ ਬੀਤੇ ਐਤਵਾਰ ਗ੍ਰਿਫਤਾਰ ਕਰ ਲਿਆ ਗਿਆ। ਉਸਦੇ ਉੱਤੇ ਕਥਿਤ ਤੌਰ ਦੇ ਉੱਤੇ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਚਾਰਜਸ ਆ ਉਹ ਲਗਾਏ ਜਾ ਸਕਦੇ ਆ। ਇਸ ਜਿਹੜੇ ਦਾਅਵੇ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਆ। ਕਹਿੰਦੇ ਤਕਰੀਬਨ 3:45 ਵਜੇ ਤੜਕੇ ਜਿੱਥੇ ਰਹਿੰਦਾ ਆ ਉੱਥੇ ਡੋਮੈਸਟਿਕ ਵਾਇਲੈਂਸ ਦੀ ਇਨਸੀਡੈਂਟ ਵਾਪਰੀ ਆ ਤੇ 38 ਸਾਲਾ ਕੈਸਟਰੋ ਆ ਉਹ ਘਰ ਛੱਡ ਕੇ ਉਦੋਂ ਉੱਥੇ ਜਾ ਚੁੱਕਾ ਸੀਗਾ। ਕੈਸਟਰੋ ਦੀ ਗੱਡੀ ਲੱਭ ਕੇ ਟ੍ਰੈਫਿਕ ਸਟਾਪ ਜਿਹੜਾ ਉਹ ਕੀਤਾ ਗਿਆ ਤੇ ਉਦੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। $2,500 ਦਾ ਹੀ ਸਿਰਫ ਇਸ ਦੇ ਉੱਤੇ ਬੌਂਡ ਪਾਇਆ ਗਿਆ ਸੀਗਾ ਤੇ $25,000 ਦੀ ਜਿਹੜੀ ਬੇਲ ਆ ਉਸ ਦੇ ਉੱਤੇ ਹੁਣ ਕੈਸਟਰੋ ਇਸ ਟਾਈਮ ਬਾਹਰ ਆ ਤੇ ਆਉਂਦੇ ਸਾਲ ਜਿਹੜਾ ਇਸ ਨੂੰ ਅਦਾਲਤ ਮੂਹਰੇ ਪੇਸ਼ ਹੋਣਾ ਪਊਗਾ। ਇਹ ਪੂਰਾ ਇਨਸੀਡੈਂਟ ਡੋਮੈਸਟਿਕ ਵਾਇਲੈਂਸ ਦਾ ਇਸ ਟਾਈਮ ਅੰਡਰ ਇਨਵੈਸਟੀਗੇਸ਼ਨ ਆ।